ਗੱਡੀਏ ਤੂੰ ਸਟੇਸ਼ਨਾਂ ਤੇ ਆਨੀ ਏ ਤੇ ਜਾਨੀ ਏ, ਕਈਆਂ ਨੂੰ ਵਿਛੋੜਨੀ ਏ, ਕਈਆਂ ਨੂੰ ਮਿਲਾਨੀ ਏ। ਮੇਰੇ ਵਾਂਗੂ ਵੇਖਨੀ ਏ ਬੰਦਾ ਰੰਗ ਰੰਗ ਦਾ ਤੇ ਟਾਂਗੇ ਵਾਲਾ ਹੈਰ ਮੰਗਦਾ। ਇਹ ਬੜੇ ਬੰਦਿਆਂ ਨੇ ਇਹ ਲਾ ਗਾਣਾ ਸੁਣਿਆ ਹੋਵੇ ਦਾ ਤੇ ਇਹ ਪਹਿਲੇ ਬੋਲ ਜਿਹੜੇ ਨੇ ਗਾਣੇ ਦੇ, ਗੱਡੀਏ ਤੂੰ ਸਟੇਸ਼ਨਾਂ ਤੇ ਆਨੀ ਏ ਤੇ ਜਾਨੀ ਏ, ਕਈਆਂ ਨੂੰ ਵਿਛੋੜਨੀ ਏ, ਕਈਆਂ ਨੂੰ ਮਿਲਾਨੀ ਏ। ਇਹ ਗੱਡੀ ਇੰਜ ਹੀ ਨਹੀਂ ਅੱਪੜ ਜਾਂਦੀ। ਇਹ ਗੱਡੀ ਨੂੰ ਸਟੇਸ਼ਨਾਂ ਤੇ ਅਪੜਾਉਣ ਵਾਸਤੇ ਤੇ ਵਿਛੜਿਆਂ ਨੂੰ ਮਿਲਾਉਣ ਵਾਸਤੇ ਇਹ ਸਾਡੇ ਫਾਟਕ ਤੇ ਬੈਠੇ ਭਾਈ ਜਿਹੜੇ ਨੇ ਉਹਨਾਂ ਦਾ ਇੱਕ ਬੜਾ ਵੱਡਾ ਕਿਰਦਾਰ ਹੁੰਦਾ ਹੈ, ਜਿਨ੍ਹਾਂ ਨੂੰ ਕਿ ਅਸੀਂ ਮੰਜ਼ਿਲ ਤੇ ਅੱਪੜ ਕੇ ਬਿਲਕੁਲ ਫਰਾਮੋਸ਼ ਕਰ ਬੈਠਦੇ ਹਾਂ, ਭੁਲਾ ਬੈਠਦੇ ਹਾਂ। ਅਸੀਂ ਸਿਰਫ ਵੇਖਦੇ ਹਾਂ ਕਿ ਫਾਟਕ ਤੇ ਇੱਕ ਬੰਦਾ ਬੈਠੇ ਹੈ, ਬਾਕੀ ਜੀਆਂ ਵਾਂਗੂ ਉਹ ਵੀ ਇੱਕ ਜੀ ਹੈ ਬਸ। ਇਸ ਤੋਂ ਵੱਧ ਸਾਨੂੰ ਕੋਈ ਪਤਾ ਨਹੀਂ ਫਾਟਕ ਤੇ ਕੀ ਹੁੰਦਾ ਕੀ ਨਹੀਂ ਹੁੰਦਾ। ਤੇ ਅਸੀਂ ਇਸ ਟਾਈਮ ਆਏ ਆ ਇੱਕ ਫਾਟਕ ਤੇ ਉੱਥੇ ਸਾਡੇ ਭਾਈ ਬੈਠੇ ਨੇ। ਅਸੀਂ ਇਹ ਭਾਈ ਉਹਨਾਂ ਨਾਲ ਗੱਲ ਕਰਾਂਗੇ ਕਿ ਇਹ ਸਿਸਟਮ ਜਿਹੜਾ ਪੁਰਾਣਾ ਅੰਗਰੇਜ਼ ਦੌਰ ਤੋਂ ਚੱਲਦਾ ਆ ਰਿਹਾ ਹੈ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਦਵਾਂਗੇ, ਤੇ ਨਾਲੇ ਜਿਹੜਾ ਅਸੀਂ ਉਹਨਾਂ ਨਾਲ ਹੋਰ ਵੀ ਗੱਲਬਾਤ ਕਰਨੀ ਹੈ ਕਿ ਇਹ ਨੌਕਰੀ ਕਰ ਰਹੇ ਨੇ ਕਿ ਉਸ ਬਾਰੇ ਦੀ ਗੱਲਬਾਤ ਹੋਵੇ ਜੀ। ਅਸਲਾਮ ਵਾਲੇਕੁਮ, ਮੈਂ ਮੁਹੰਮਦ ਸਾਦ, ਤੁਸੀਂ ਵੇਖ ਰਹੇ ਹੋ ਇੱਥੇ ਰੱਖ ਨਿਊਜ਼। ਅਸੀਂ ਭਾਈ ਉਹਨਾਂ ਕੋਲ ਮੌਜੂਦ ਹਾਂ ਜਿਹੜੇ ਫਾਟਕ ਦੇ ਹੁੰਦੇ ਡਿਊਟੀ ਕਰਦੇ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ ਫਾਟਕ ਦੇ ਸਿਸਟਮ ਦੀ। अस्सलाम वालेकुम जी वालेकुम सलाम। वीर जी अपना नाम दसियो। कफैदुल्ला। ਤੁਹਾਨੂੰ ਕਿੰਨਾ ਚਿਰ ਹੋ ਗਿਆ ਇਹ ਨੌਕਰੀ ਕਰਦੇ ਆ? मैं तकरीबन 7-8 साल हो गए ने करते हैं। ਤੁਹਾਡੀ ਨੌਕਰੀ ਪੱਕੀ ਹੈ? हाँ जी ਇਹ ਮਹਿਕਮਾ ਰੇਲਵੇ ਦੇ ਮੁਲਾਜ਼ਮ ਹੋ? जी जी बिल्कुल। ਤੁਹਾਡੀ ਨੌਕਰੀ ਵਿੱਚ ਕਿਹੜੀ ਕਿਹੜੀ ਡਿਊਟੀ ਸ਼ਾਮਲ ਹੁੰਦੀ ਹੈ? साड़ी नौकरी गेट की ड्यूटी होंगी है, गेट क्लीयर करना होंगे गड्डी के टाइम से। ਸਿਰਫ ਗੱਡੀ ਦੇ ਟਾਈਮ ਤੇ ਗੇਟ ਕਲੀਅਰ ਕਰਨਾ ਹੁੰਦਾ ਹੈ, ਗੱਡੀ ਨੂੰ ਸਿਗਨਲ ਦੇਣਾ ਹੁੰਦਾ ਹੈ? जी बिल्कुल सही। ਇਹ ਦੋ ਝੰਡੀਆਂ ਤੁਸੀਂ ਰੱਖੀਆਂ ਨੇ, ਇੱਕ ਸੂਈ ਤੇ ਇੱਕ ਹਰੀ, ਇਹਨਾਂ ਦਾ ਮਤਲਬ ਦੱਸਿਓ। ये सुरख का होंगे कि एमरजेंसी गड्डी रोकनी पवे तो इस वास्ते होंगी है। ਤੇ जी होंगी है इस वास्ते होंगी है कि भाई ड्राइवर को क्लीयर देना होंगे रस्ता, भी क्लीयर है गेट क्लीयर है साडा ते जान दो। ਤੇ ਇਹ ਜਿਹੜਾ ਕੰਡਾ ਖਿੱਚਦੇ ਹੋ ਉੱਤੇ ਚੜ ਕੇ, ਉਹਦੇ ਬਾਰੇ ਦੱਸਿਓ ਉਹ ਕੀ ਚੀਜ਼ ਹੈ, ਉਹਦਾ ਕੀ ਫੰਕਸ਼ਨ ਹੈ? वो भी सिग्नल होंगे दूरों सिग्नल ड्राइवर वेख लेंदा कि सिग्नल होए है, गेट क्लीयर है तो सिग्नल होए है। ਠੀਕ ਹੈ। ਜੇ ਨਾ ਹੋਇਆ ਹੋਵੇ ਤੇ ਫਿਰ ਗੇਟ ਕਲੀਅਰ ਨਹੀਂ ਹੁੰਦਾ, ਡਰਾਈਵਰ ਨੇ ਬਾਹਰ ਸਿਗਨਲ ਕੋਲ ਗੱਡੀ ਖਲਵਾ ਦੇਣੀ ਹੁੰਦੀ ਹੈ। ਤੁਸੀਂ ਕੰਡਾ ਖਿੱਚਣਾ ਤੇ ਉਹਦੇ ਕੋਲ ਸਿਗਨਲ ਉੱਪਰ ਜਾਣਾ ਹੈ? ਵੀ ਬਿਲਕੁਲ ਉਹ ਡਾਊਨ ਹੁੰਦਾ ਹੈ, ਉਹ ਥੱਲੇ ਹੋਵੇਗਾ ਤੇ ਉਹਦੀ ਵਜ੍ਹਾ ਤੋਂ ਡਰਾਈਵਰ ਨੂੰ ਕਲੀਅਰ ਹੋ ਜਾਏਗਾ ਕਿ ਵੀ ਗੇਟ ਕਲੀਅਰ ਹੈ, ਇਸ ਵਾਸਤੇ ਸਿਗਨਲ ਹੋਏ ਹੈ। ਸਹੀ ਹੈ। ਜੇ ਸਿਗਨਲ ਨਾ ਹੋਇਆ ਹੋਵੇਗਾ ਫਿਰ ਡਰਾਈਵਰ ਨੂੰ ਹੋਵੇਗਾ ਕਿ ਗੇਟ ਕਲੀਅਰ ਨਹੀਂ ਹੈ, ਫਿਰ ਉਹ ਸਿਗਨਲ ਦੇ ਕੋਲ ਖਲੋ ਜਾਏਗਾ। ਸਹੀ ਹੈ। ਅੱਛਾ ਦੱਸਿਓ ਕਿ ਇਹ ਜਿਹੜਾ ਆਪਣਾ ਤੁਹਾਡੇ ਕੋਲ ਟੈਲੀਫੋਨ ਪਿਆ ਹੋਇਆ ਹੈ, ਇਹ ਮੇਰੇ ਖਿਆਲ ਹੈ ਅੰਗਰੇਜ਼ ਦੌਰ ਦਾ ਹੀ ਹੈ? ਜੀ ਇਹ ਪੁਰਾਣੀ ਨਹੀਂ ਟੈਲੀਫੋਨ। ਇਹ ਪੁਰਾਣਾ ਤਰੀਕਾਕਾਰ ਹੈ, ਇਹ ਵੀ ਰੇਲਵੇ ਚੱਲਦਾ ਆ ਰਿਹਾ? ਜੀ ਚੱਲ ਰਿਹਾ ਜੀ। ਕਿਸੇ ਨੂੰ ਦੱਸਿਆ ਵੀ ਨਹੀਂ ਹੈ ਕਿ ਹੁਣ ਨਵੀਂ ਟੈਕਨੋਲੋਜੀ ਆ ਗਈ ਹੈ, ਵੱਖ-ਵੱਖ ਤਰੀਕਾਕਾਰ ਆ ਗਏ ਨੇ, ਅਸੀਂ ਉਹੀ ਪੁਰਾਣਾ ਆਪਣੇ ਨਾਮ ਚਲਾ ਰਹੇ ਹਾਂ। ਕੋਈ ਇਹਦੇ ਬਾਰੇ ਦੀ ਕੋਈ ਗੱਲਬਾਤ ਨਿਕਲੀ ਹੈ ਕਿਤੇ? ਨਹੀਂ ਕੋਈ ਨਹੀਂ ਹੈ, ਵੀ ਬਸ ਫਿਲਹਾਲ ਤੇ ਵੈਸੇ ਹੀ ਪੁਰਾਣਾ ਹੀ ਚੱਲ ਰਿਹਾ ਜੋ ਹੈ ਵੇ। ਤੁਹਾਡੀ ਡਿਊਟੀ ਐਸੇ ਸਟੇਸ਼ਨ ਤੇ ਤੁਹਾਡੀ ਗੁਜ਼ਰੀ ਹੈ? ਨਹੀਂ ਇੱਥੇ ਮੈਨੂੰ ਕੁਝ 4 ਸਾਲ ਹੋ ਗਏ ਨਾ ਇਹ। ਅੱਛਾ, ਰਿਹਾਇਸ਼ੀ ਗੁਜਰਾਤ ਦੇ ਹੋ? ਹਾਂਜੀ ਗੁਜਰਾਤ ਦੀ। 8 ਸਾਲ ਸਰਵਿਸ ਹੋ ਗਈ ਹੈ ਤੁਹਾਡੀ? ਨਹੀਂ ਮੇਰੀ 14 ਸਾਲ ਸਰਵਿਸ ਹੋ ਗਈ ਹੈ। ਤੁਹਾਡੀ 14 ਸਾਲ ਸਰਵਿਸ ਹੋ ਗਈ ਹੈ। 14 ਸਾਲਾਂ ਦੌਰਾਨ ਕੋਈ ਨਾਖੁਸ਼ਗਵਾਰ ਵਾਕਿਆ ਵੇਖਿਆ ਹੋਵੇ ਤੁਸੀਂ ਕਿਸੇ ਗਫਲਤ ਦੀ ਵਜ੍ਹਾ ਤੋਂ? ਨਹੀਂ ਕੋਈ ਐਸਾ ਕੋਈ ਨਹੀਂ ਹੈ ਵੀ। ਯਾਨੀ ਕਿ ਫਾਟਕ ਤੇ ਕੋਈ ਮਸਲਾ ਮਸਾਇਲ ਨਹੀਂ ਬਣਿਆ? ਨਹੀਂ ਅੱਲਾ ਦਾ ਸ਼ੁਕਰ ਹੈ ਕਰ। ਠੀਕ ਹੈ। ਤੁਸੀਂ ਇਹ ਨੌਕਰੀ ਜਿਹੜੀ ਹੈ ਇੰਜੋਏ ਕਰ ਰਹੇ ਹੋ? ਜੀ ਅਲਹਮਦੁਲਿਲਾ। ਕੋਈ ਫਿਕਰ ਪਰੇਸ਼ਾਨੀ ਹੈ ਇਸ ਨੌਕਰੀ ਵਿੱਚ? ਨਹੀਂ ਕੋਈ ਪਰੇਸ਼ਾਨੀ ਨਹੀਂ ਹੈ ਵੀ ਇਸ ਬਾਰੇ में। ਸ਼ੁਕਰ ਹੈ ਅੱਲਾ ਦਾ, ਬਹੁਤ ਅੱਛੀ ਡਿਊਟੀ ਜਾ ਰਹੀ ਹੈ। ਤੁਸੀਂ 12 ਘੰਟੇ ਡਿਊਟੀ ਹੁੰਦੀ ਹੈ ਤੁਹਾਡੀ 24 ਘੰਟੇ ਦੀ? ਨਹੀਂ ਜੋ ਮੇਨ ਗੇਟ ਨੇ ਨਾ ਉਹਦੇ ਤੇ 8 ਘੰਟੇ ਹੁੰਦੀ ਹੈ, ਜਿਹੜੇ ਸਿਗਨਲ ਵਗੈਰਾ ਹੁੰਦੇ ਨੇ। ਅੱਛਾ। ਤੇ ਜਿਹੜੇ ਲੋਕਲ ਛੋਟੇ ਗੇਟ ਹੁੰਦੇ ਨੇ ਉੱਥੇ 12 ਘੰਟੇ ਹੁੰਦੀ ਹੈ। ਦੋ ਸ਼ਿਫਟਾਂ ਹੁੰਦੀਆਂ ਨੇ ਉੱਥੇ? ਜੀ ਉੱਥੇ 2 ਸ਼ਿਫਟਾਂ ਹੁੰਦੀਆਂ ਨੇ, ਇੱਥੇ 3 ਸ਼ਿਫਟਾਂ ਨੇ। ਇਹ ਕਮਰਾ ਨਿੱਕਾ ਸਾਰਾ ਬਣੇ ਹੈ, ਇਸ ਕਮਰੇ ਵਿੱਚ ਤੇ ਬੰਦਾ ਮੇਰੇ ਖਿਆਲ ਲੇਟ ਵੀ ਨਹੀਂ ਸਕਦਾ, ਇੰਤਜ਼ਾਰ ਕਰਦੇ ਹੋ? ਬਸ ਡਿਊਟੀ ਦੇ ਟਾਈਮ ਡਿਊਟੀ ਹੁੰਦੀ ਹੈ ਨਾ। ਹਾਂ। ਲੇਟਣ ਵਾਸਤੇ ਤਾਂ ਨਹੀਂ ਨਾ ਹੁੰਦਾ ਹੈ ਵੀ। ਡਿਊਟੀ ਦੇ ਟਾਈਮ ਡਿਊਟੀ ਕਰੋ, ਬਹਿ ਕੇ 8 ਘੰਟੇ ਡਿਊਟੀ ਹੈ, ਬਹਿ ਕੇ ਕਰੋ। ਅਟੈਂਸ਼ਨ ਰਹਿਣਾ ਚਾਹੀਦਾ। ਬਿਲਕੁਲ ਜੀ 8 ਘੰਟੇ ਡਿਊਟੀ ਬਹਿ ਕੇ ਕਰੋ ਆਪਣਾ, ਕਿਉਂਕਿ ਜ਼ਿੰਮੇਵਾਰੀ ਬਹੁਤ ਜ਼ਿਆਦਾ ਹੈ। ਡਿਊਟੀ ਭਾਵੇਂ ਕੰਮ ਕੋਈ ਨਹੀਂ, ਜ਼ਿੰਮੇਵਾਰੀ ਬਹੁਤ ਜ਼ਿਆਦਾ ਹੈ। ਠੀਕ ਹੈ। ਕਿਉਂਕਿ ਸਾਡੇ ਸਿਰ ਤੇ ਇੰਨੀਆਂ ਜਾਨਾਂ ਜਿਹੜੀਆਂ ਇੱਥੋਂ ਲੰਘਦੀਆਂ ਹੁੰਦੀਆਂ ਨੇ, ਜੀ ਜੀ। ਜਿਨ੍ਹਾਂ ਦੀ ਹਿਫਾਜ਼ਤ ਅਸਾਂ ਕਰਨੀ ਹੁੰਦੀ ਹੈ। ਬੇਸ਼ੱਕ ਬੇਸ਼ੱਕ। ਤੇ ਜੇ ਅਸਾਂ ਸੌਂ ਜਾਣਾ ਤੇ ਫਿਰ ਜ਼ਾਰੀ ਗੱਲ ਹੈ ਕੋਈ ਨਾ ਕੋਈ ਨੁਕਸਾਨ ਹੋ ਜਾਣਾ। ਫਿਰ ਸਹੀ ਹੈ। ਜੇ ਗੱਡੀ ਆ ਜੇ, ਕਿਸੇ ਨੂੰ ਤਾਂ ਨਹੀਂ ਪਤਾ ਕਿ ਗੱਡੀ ਆ ਰਹੀ ਹੈ ਜਾਂ ਨਹੀਂ ਆ ਰਹੀ, ਉਹਨਾਂ ਦੇ ਆਪਣੇ ਧਿਆਨ ਲੰਘ ਜਾਣਾ ਹੈ। ਠੀਕ ਹੈ। ਤੇ ਜਿਹੜਾ ਉਹਨਾਂ ਲੰਘਣਾ ਤੇ ਗੱਡੀ ਦਾ ਨਹੀਂ ਪਤਾ ਲੱਗਣਾ, ਕੋਈ ਐਕਸੀਡੈਂਟ ਵਗੈਰਾ ਹੋ ਸਕਦਾ ਹੋਵੇ, ਤਾਂ ਫਿਰ ਨੁਕਸਾਨ ਤੇ ਹੋ ਗਿਆ ਨਾ। ਹਾਂ ਹਾਂ ਹਾਂ। ਤੇ ਉਹਦੀ ਫਿਰ ਕਿਉਂਕਿ ਜ਼ਿੰਮੇਵਾਰੀ ਸਾਡੀ ਹੈ, ਅਸਾਂ ਫਿਰ ਜੇ ਸੌਣਾ ਤੇ ਫਿਰ ਡਿਊਟੀ ਨਹੀਂ ਹੋਣੀ। ਸਹੀ ਹੈ। ਅੱਛਾ, ਇਹ ਸਮਾਨ ਪਿਆ ਅੰਦਰ ਆਪਣੇ, ਇਹ ਬਕਸਾ ਜਾਂ ਸੰਦੂਕੜੀ ਜਿਹੀ ਪਈ ਹੈ, ਬਾਕੀ ਇਹ ਪੁਰਾਣੀਆਂ ਸ਼ੈਵਾਂ ਪਈਆਂ ਨੇ, ਇਹ ਰੇਲਵੇ ਦੇ ਮੁਤਲਕ ਹੀ ਨੇ? ਹਾਂਜੀ ਇਹ ਰੇਲਵੇ ਦੇ ਮੁਤਲਕ ਨੇ।
ਰਜਿਸਟਰ ਵਗੈਰਾ ਉਹਦੇ ਵਿੱਚ ਹੁੰਦੇ ਨੇ। ਅੱਛਾ, ਬਾਕੀ ਲਾਈਟਾਂ ਨੇ, ਹੱਥ ਲਾਈਟ ਹੁੰਦੀ ਹੈ, ਰਾਤ ਨੂੰ ਵਿਖਾਉਣ ਵਾਸਤੇ ਹੁੰਦੀਆਂ ਨੇ। ਇਹ ਜਿਹੜੀਆਂ ਬਾਹਰ ਲਾਈਟਾਂ ਪਈਆਂ ਨੇ ਉਹ ਵੀ ਵਰਤਨ ਚ ਆਉਂਦੀਆਂ ਨੇ? ਜੀ ਜੀ, ਇਹ ਗੇਟ ਦੇ ਉੱਤੇ ਰੱਖੀ ਦੀਆਂ ਨੇ, ਗੇਟ ਲੈਂਪ ਹੁੰਦੇ ਨੇ, ਰਾਤ ਨੂੰ ਇਹ ਵੀ ਜਲਾਈ ਦੇ ਨੇ। ਠੀਕ ਹੈ। ਜਿਹੜਾ ਮਤਲਬ ਗੇਟ ਬੰਦ ਹੁੰਦਾ ਹੈ ਤੇ ਸੁਰਖ ਆ ਜਾਂਦੀ ਹੈ ਉਹਦੀ ਵਜ੍ਹਾ। ਉਹ ਝੰਡੀ ਦਾ ਕੰਮ ਦਿੰਦੀਆਂ ਨੇ ਮੇਰੇ ਖਿਆਲ ਰਾਤ ਨੂੰ। ਰਾਤ ਨੂੰ ਇਹ ਹੁੰਦਾ ਕਿ ਵੀ ਗੇਟ ਬੰਦ ਹੋਵੇ ਤੇ ਸੁਰਖ ਸਾਈਡ ਜਿਹੜੀ ਹੁੰਦੀ ਹੈ ਨਾ, ਉਹ ਮਤਲਬ ਕਿ ਟ੍ਰੈਫਿਕ ਵਾਲੀ ਸਾਈਡ ਤੇ ਹੋ ਜਾਂਦੀ ਹੈ। ਅੱਛਾ, ਉਹ ਕਲੀਅਰ ਹੋ ਜਾਂਦਾ ਹੈ ਕਿ ਵੀ ਗੇਟ ਬੰਦ ਹੋਇਆ, ਲਾਈਟ ਸੁਰਖ ਹੈ, ਠੀਕ ਹੈ, ਇਸ ਵਾਸਤੇ ਹੁੰਦੀਆਂ ਨੇ। ਸਹੀ ਹੈ। ਇਹ ਚੀਜ਼ਾਂ ਜਿਹੜੀਆਂ ਪਈਆਂ ਨੇ, ਖਾਸ ਕਰ ਸੰਦੂਕੜੀ ਆ ਤੇ ਕੋਈ ਬੜੀ ਤਾਰੀਖੀ ਸੰਦੂਕੜੀ ਲੱਗਦੀ ਹੈ ਕਿ ਇਹ ਵਹਾ ਸਕਦੇ ਹੋ? ਇਹਦੇ 'ਚ ਰਜਿਸਟਰ ਹੁੰਦੇ ਨੇ ਅੱਛਾ, ਤੇ ਸਾਡੇ ਹਾਜ਼ਰੀ ਦੇ ਮਤਲਬ ਕਿ ਸਾਰਾ ਰਿਕਾਰਡ ਹੁੰਦਾ ਇਹਦੇ ਵਿੱਚ, ਉਹ ਇਹਦੇ ਵਿੱਚ ਹੁੰਦੇ ਨੇ। ਠੀਕ ਹੈ, ਬੜੀ ਮਿਹਰਬਾਨੀ ਜੀ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਉਮੀਦ ਹੈ ਕਿ ਸਾਡੇ ਵੇਖਣ ਵਾਲਿਆਂ ਨੂੰ ਵੀ ਚੰਗਾ ਲੱਗਿਆ ਹੋਵੇਗਾ ਕਿ ਉਹਨਾਂ ਨੂੰ ਇੱਕ ਮੇਰਾ ਖਿਆਲ ਹੈ ਬੜੇ ਘੱਟ ਬੰਦੇ ਹੋਣੇ ਨੇ ਜਿਹੜੇ ਕਿ ਫਾਟਕ ਤੇ ਰੁਕ ਕੇ ਤੇ ਇਹ ਜਿਹੜੀ ਕੋਠੜੀ ਜਿਹੀ ਬਣੀ ਹੁੰਦੀ ਹੈ ਇੱਥੇ ਜਿਹੜੇ ਬੈਠੇ ਹੁੰਦੇ ਨੇ ਭਾਈ, ਉਹਨਾਂ ਦੇ ਅੰਦਰੂਨੀ ਮਾਮਲਾਤ ਜਾਂ ਉਹਨਾਂ ਸਿਸਟਮ ਵੇਖਿਆ ਹੋਵੇ ਤੇ ਮੇਰਾ ਖਿਆਲ ਘੱਟ ਹੀ ਬੰਦੇ ਹੋਣੇ ਨੇ ਆਈਂਦੇ, ਤੇ ਤੁਹਾਨੂੰ ਅਸੀਂ ਵਿਖਾਇਆ ਇਹ ਮਾਮਲਾ ਵੀ। ਹੁਣ ਤੁਹਾਡੇ ਕੋਲ ਰਾਜ਼ਾ ਚਾਹੁੰਦੇ ਹਾਂ, ਅੱਲਾ ਵਾਲੇ।